ਅਕਾਲ ਤਖਤ ਦੇ ਜਥੇਦਾਰ ਹਦਾਇਤ ਕਰਦੇ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਕਿ ਭਾਈ ਹਰਦੀਪ ਸਿੰਘ ਨਿੱਜਰ, ਭਾਈ ਪਰਮਜੀਤ ਸਿੰਘ ਪੰਜਵੜ ਔਰ ਭਾਈ ਗਜਿੰਦਰ ਸਿੰਘ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਅਜਾਇਬ ਘਰ ਚਲਾਈਆਂ ਜਾਣ। ਜਦੋਂ ਈਵਨ ਘੱਲੂਘਾਰੇ ਦਾ ਭੋਗ ਵੀ ਪੈਂਦਾ ਉੱਥੇ ਕਦੇ ਸੀਨੀਅਰ ਬਾਦਲ ਜਾਂ ਜੂਨੀਅਰ ਬਾਦਲ ਨਹੀਂ ਬੋੜਦੇ। ਐਤਕੀ ਭਾਈ ਗਜਿੰਦਰ ਸਿੰਘ ਦੇ ਭੋਗ ਮੌਕੇ ਇੰਨਾ ਵੱਡਾ ਇਕੱਠ ਸੀ, ਸਾਰੇ ਜਿਹੜੇ ਨੇ ਆਇਆ ਤਾਂ ਸੁਖਬੀਰ ਬਾਦਲ ਤੇ ਨਹੀਂ ਆਇਆ, ਪਰ ਜੇ ਜਥੇਦਾਰ ਨੇ ਉਸ ਭੋਗ ਦੇ ਮੌਕੇ ਆਪਣੀ ਸਟੇਟਮੈਂਟ ਦੇ ਵਿੱਚ ਜਾਂ ਆਪਣੇ ਭਾਸ਼ਣ 'ਚ ਕਿਹਾ ਇਹ ਬਿਨਾਂ ਸੁਖਬੀਰ ਬਾਦਲ ਦੀ ਅਪਰੂਵਲ ਦੇ ਤਾਂ ਨਹੀਂ ਹੋ ਸਕਦਾ। ਯਾਨੀ ਰਘਵੀਰ ਸਿੰਘ ਨੇ ਸੁਖਬੀਰ ਬਾਦਲ ਨੂੰ ਕਿਹਾ ਕਿ ਭਾਈ 15 ਦਿਨ ਦੇ ਵਿੱਚ ਆ ਕੇ ਆਪਣਾ ਕੇਸ ਪੇਸ਼ ਕਰੋ, ਜਿਹੜਾ ਕਿ ਉਹ ਦੂਜਿਆਂ ਧਿਰਾਂ ਨੇ ਲਾਇਆ, ਅਕਾਲੀ ਜਿਹੜੇ ਬਾਗੀ ਹੋਏ ਨੇ ਦੂਜੇ, ਜਿਨ੍ਹਾਂ ਨੇ ਗੋਡੇ ਟੇਕੇ। ਪੰਜੋ ਜਥੇਦਾਰਾਂ ਨੇ ਜਿਹੜਾ ਜਦੋਂ ਮਾਫ ਕੀਤਾ ਗਿਆ ਸੌਦਾ ਸਾਹਿਬ ਨੂੰ ਜਾਲੀ ਚਿੱਠੀ ਤੋਂ, ਸੋ ਕੁਛ ਨਾ ਕੁਛ ਐਸਾ ਚੱਲ ਰਿਹਾ ਹੋਏਗਾ ਕਿ ਉਹੀ ਹੋਏਗਾ। ਉਹਨਾਂ ਨੂੰ ਵੀ ਸਜ਼ਾ ਲਾਤੀ। ਸਜ਼ਾ ਕੀ ਲਾਣਗੇ ਜੀ? ਇੰਨੇ ਪਾਠ ਜਪਜੀ ਸਾਹਿਬ ਦੇ ਕਰ ਲਓ। ਇਹ ਵੀ ਮੈਨੂੰ ਨਹੀਂ ਸਮਝ ਆਉਂਦੇ ਵੀ ਪਤਾ ਨਹੀਂ ਪਾਠ ਕਰਨ ਲਈ ਕਹਿਣਾ, ਸਜ਼ਾ ਕਿਹੜੇ ਪਾਸਿਓਂ ਆ। ਇਹਨਾਂ ਦੀ ਮਜਬੂਰੀ ਬਣੀ ਹੋਈ ਹੈ ਇਸ ਵੇਲੇ, ਕਿਉਂਕਿ ਸਿੱਖਾਂ ਦੇ ਵਿੱਚ ਇਸ ਵੇਲੇ ਸੋਵਰਨਿਟੀ, ਪਾਤਸ਼ਾਹਤ, ਖਾਲਿਸਤਾਨ ਦੀ ਗੱਲ ਉੱਭਰੀ ਹੋਈ ਹੈ ਔਰ ਉਹਨਾਂ ਨੂੰ ਲੱਗਦਾ ਵੀ ਅਸੀਂ ਸਿੱਧੇ ਤਾਂ ਇਸ ਜੋਗੇ ਨਹੀਂ ਹੈ ਕਿ ਇਹਨਾਂ ਨੂੰ ਓਨ ਕਰੀਏ, ਪਰ ਚਲੋ ਜਥੇਦਾਰ ਰਾਹੀਂ ਓਨ ਕਰਕੇ ਹੌਲੀ ਫਿਰ ਜਿਹੜਾ ਅਸੀਂ ਵੀ ਇਸ ਪਾਸੇ ਵੱਲ ਤੁਰਾਂਗੇ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਕਾਲ ਤਖਤ ਸਾਹਿਬ ਦੇ ਬਾਦਲਾਂ ਵੱਲੋਂ ਨਿਯਤ ਕੀਤੇ ਜਥੇਦਾਰ ਰਘਬੀਰ ਸਿੰਘ ਹੋਰਾਂ ਵੱਲੋਂ ਅੱਜ ਕੱਲ੍ਹ ਕਾਫੀ ਸਿਆਸੀ ਫੈਸਲੇ ਜਿਹੜੇ ਨੇ ਉਹ ਲਏ ਜਾ ਰਹੇ ਨੇ। ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਕੀਤੀ ਹੈ ਕਿ ਭਾਈ ਹਰਦੀਪ ਸਿੰਘ ਨਿੱਜਰ, ਭਾਈ ਪਰਮਜੀਤ ਸਿੰਘ ਪੰਜਵੜ ਅਤੇ ਭਾਈ ਗਜਿੰਦਰ ਸਿੰਘ ਹੋਰਾਂ ਦੀਆਂ ਜਿਹੜੀਆਂ ਤਸਵੀਰਾਂ ਨੇ ਸਿੱਖ ਅਜਾਇਬ ਘਰ ਵਿੱਚ ਸੁਸ਼ੋਭਿਤ ਕੀਤੀਆਂ ਜਾਣ। ਔਰ ਦੂਸਰੇ ਪਾਸੇ ਉਹਨਾਂ ਨੇ ਸੁਖਬੀਰ ਬਾਦਲ ਨੂੰ 15 ਦਿਨ ਦੇ ਵਿੱਚ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਆਪਣਾ ਪੱਖ ਦੱਸਣ ਲਈ ਕਿਹਾ। ਸੋ ਕੀ ਜਥੇਦਾਰ ਆਪਣੇ ਤੌਰ ਤੇ ਇਹੋ ਜਿਹੇ ਫੈਸਲੇ ਲੈਣ ਦੇ ਸਮਰੱਥ ਹਨ ਜਾਂ ਫਿਰ ਹੋਰ ਕੋਈ ਨਟੰਕੀ ਜੜੀ ਹੈ ਉਹ ਚੱਲ ਰਹੀ ਹੈ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਵੈਸੇ ਜਿਹੜੀ ਸਾਡੀ ਪਰੰਪਰਾ ਰਹੀ ਹੈ, ਜੇ ਜਥੇਦਾਰ ਲਫ਼ਜ਼ ਨੂੰ ਵੀ ਅਸੀਂ ਕਹਿ ਦਈਏ ਕਿ 1920 'ਚ ਹੀ ਸਾਹਮਣੇ ਆਇਆ, ਜਦੋਂ ਕਿ ਇੱਕ ਜਥਾ ਜਿਹੜਾ ਤੇਜਾ ਸਿੰਘ ਪੁੱਚਰ ਦੀ ਕਮਾਂਡ ਦੇ ਵਿੱਚ, ਜਿਸ ਨੇ ਪੁਜਾਰੀਆਂ ਨੂੰ ਚੈਲੰਜ ਕੀਤਾ ਸੀ ਜਦੋਂ ਉਹ ਦਲਿਤ ਸਿੱਖਾਂ ਦਾ ਪ੍ਰਸ਼ਾਦ ਮਨਜ਼ੂਰ ਕਰਨ ਤੋਂ ਇਨਕਾਰੀ ਸਨ, ਔਰ ਇਸੇ ਤਰ੍ਹਾਂ ਬੁੱਢਾ ਦਲ ਦੇ ਨਿਹੰਗ ਜਿਹੜੇ ਕਿ ਅਕਾਲ ਤਖਤ ਖੁੱਲ੍ਹਾ ਛੱਡ ਕੇ ਬੁਰਜ ਅਕਾਲੀ ਫੂਲਾ ਸਿੰਘ ਚਲੇ ਗਏ ਸੀ, ਕਿਉਂਕਿ ਉਹ ਵੀ ਤਿਆਰ ਨਹੀਂ ਸਨ ਦਲਿਤ ਸਿੱਖਾਂ ਦੇ ਲਿਆਂਦੇ ਕੜਾਹ ਪ੍ਰਸ਼ਾਦ ਨੂੰ, ਜਿਨ੍ਹਾਂ ਨੂੰ ਅੰਮ੍ਰਿਤ ਛਕਾ ਕੇ ਲਿਆਂਦਾ ਗਿਆ ਸੀ। ਔਰ ਉਦੋਂ ਤੋਂ ਜਥੇਦਾਰ ਲਫ਼ਜ਼ ਜਿਹੜਾ ਇਹ ਆਇਆ। ਉਸ ਤੋਂ ਪਹਿਲਾਂ ਤਾਂ ਗੁਰੂ ਖਾਲਸਾ ਹੀ ਪੰਥ ਦੇ ਰੂਪ 'ਚ ਜਿਹੜਾ ਉਹ ਗੁਰਮਤਾ ਕਰਨ ਦੀ ਪਰੰਪਰਾ ਰਹੀ ਹੈ, ਅਤੇ ਅਕਾਲ ਤਖਤ ਦੀ ਮੋਹਰ ਦੇ ਥੱਲੇ ਜਿਸ ਨੂੰ ਅਕਾਲ ਸਹਾਏ ਜਿਸ ਦੇ ਉੱਤੇ ਲਿਖਿਆ ਸੀ, ਫੈਸਲੇ ਸੁਣਾਏ ਜਾਂਦੇ ਸੀ। ਪਰ ਕਿਉਂਕਿ ਜਦੋਂ ਜਥੇਦਾਰ ਆ ਗਿਆ, ਹਾਲਾਂਕਿ ਜਥੇਦਾਰ ਦਾ ਜ਼ਿਕਰ ਈਵਨ ਗੁਰਦੁਆਰਾ ਐਕਟ ਦੇ ਵਿੱਚ ਵੀ ਨਹੀਂ ਹੈ, ਤਾਂ ਫਿਰ ਅਸੀਂ ਇਹ ਵੀ ਦੇਖਦੇ ਹਾਂ ਵੀ ਇਹ ਇੱਕ ਸਿਆਸੀ ਫੈਸਲੇ ਲੈਣ ਦਾ, ਕਿਉਂਕਿ ਅਕਾਲ ਤਖਤ ਸਾਡਾ ਸਿਆਸੀ ਪਲੇਟਫਾਰਮ ਹੈ, ਮੀਰੀ ਦਾ ਤਖਤ ਹੈ, ਔਰ ਜਿੱਥੇ ਕਿ ਫੈਸਲੇ ਲਏ ਜਾਂਦੇ ਨੇ, ਸੁਣਾਏ ਜਾਂਦੇ ਨੇ, ਸਜ਼ਾਵਾਂ ਸੁਣਾਈਆਂ ਜਾਂਦੀਆਂ ਨੇ, ਗੁਰਮਤੇ ਕੀਤੇ ਜਾਂਦੇ ਨੇ। ਜਿਵੇਂ ਬਾਦਸ਼ਾਹ ਫੈਸਲੇ ਲੈਂਦੇ ਨੇ, ਐਵੇਂ ਗੁਰੂ ਪੰਥ ਜਿਹਦੇ ਕੋਲ ਸੋਵਰਨਿਟੀ ਹੈ, ਸਾਂਝੀ ਬਾਦਸ਼ਾਹਤ ਹੈ, ਉਹ ਫੈਸਲੇ ਲੈਂਦੀ ਹੈ। ਔਰ ਇਸੇ ਹੀ ਅਕਾਲ ਤਖਤ ਦੇ 1920 ਤੋਂ ਬਾਅਦ ਜੇ ਦੇਖਿਆ ਜਾਏ ਤਾਂ ਈਵਨ ਜਥੇਦਾਰ ਸੋਹਣ ਸਿੰਘ ਭਕਨਾ ਜਿਹੜੇ ਗਦਰ ਮੂਵਮੈਂਟ, ਉਹ ਵੀ ਜਥੇਦਾਰ ਰਹੇ। ਗਿਆਨੀ ਗੁਰਮੁਖ ਸਿੰਘ ਮੁਸਾਫਰ ਜਿਹੜੀ ਪੋਲੀਟੀਕਲ ਪਰਸਨੈਲਿਟੀ ਸੀ, ਕੋਈ ਗ੍ਰੰਥੀ ਰਾਗੀ ਨਹੀਂ ਸੀ। ਇਸੇ ਤਰ੍ਹਾਂ ਜਦੋਂ ਅਸੀਂ 1980 ਤੱਕ ਪਹੁੰਚੀਏ ਤਾਂ ਜਥੇਦਾਰ ਗੁਰਦਿਆਲ ਸਿੰਘ ਅਜਨੋਹਾ ਜਿਹੜੇ ਪੋਲੀਟੀਕਲ ਜਿਹੜੇ ਨੇ ਉਹ ਸੈਕਟਰੀ ਸੀ। ਇਸੇ ਤਰ੍ਹਾਂ ਜਥੇਦਾਰ ਸਾਧੂ ਸਿੰਘ ਭੌਰਾ ਵੀ, ਉਹ ਕੋਈ ਗ੍ਰੰਥੀ ਨਹੀਂ ਸਨ। ਲੇਕਿਨ ਇਹ ਪਰੰਪਰਾ ਅਕਾਲੀਆਂ ਨੇ ਹੀ, ਜਦੋਂ ਕਿ ਸਾਬਕਾ ਫੌਜੀਆਂ ਦੇ ਇਕੱਠ ਨੇ ਮਤਾ ਪਾਸ ਕੀਤਾ ਸੀ, ਗਿਆਨੀ ਜਿਹੜਾ ਉਹ ਜਥੇਦਾਰ ਗੁਰਦਿਆਲ ਸਿੰਘ ਅਜਨੋਹਾ ਤੋਂ ਬਾਅਦ ਜਥੇਦਾਰ ਦਾ ਕਿ ਸੰਤ ਭਿੰਡਾਂ ਵਾਲਿਆਂ ਨੂੰ ਬਣਾਇਆ ਜਾਏ, ਤਾਂ ਉਦੋਂ ਰਾਤੋਂ ਰਾਤ ਉਹਨਾਂ ਨੇ ਗਿਆਨੀ ਕਿਰਪਾਲ ਸਿੰਘ ਜਿਹੜਾ ਹੈੱਡ ਗ੍ਰੰਥੀ ਸੀ ਦਰਬਾਰ ਸਾਹਿਬ ਦੇ, ਲੇਕਿਨ ਉਹ ਐਫੀਸ਼ੀਏਟਿੰਗ ਜਥੇਦਾਰ ਸੀ ਅਕਾਲ ਤਖਤ ਦਾ, ਉਹਨੂੰ ਪੱਕਾ ਜਥੇਦਾਰ ਬਣਾਤਾ। ਤੇ ਉਦੋਂ ਤੋਂ ਲੈ ਕੇ ਹੁਣ ਤੱਕ ਅਸੀਂ ਦੇਖ ਰਹੇ ਹਾਂ ਕਿ ਇਹਨਾਂ ਨੇ ਇੱਕ ਚੈਨਲ ਬਣਾ ਲਿਆ ਕਿ ਵੀ ਪਹਿਲਾਂ
ਸੇਵਾਦਾਰ ਭਰਤੀ ਹੁੰਦਾ ਹੈ, ਫਿਰ ਹੌਲੀ ਹੌਲੀ ਅਰਦਾਸੀਏ ਤੱਕ ਪਹੁੰਚਦਾ ਹੈ, ਫਿਰ ਗ੍ਰੰਥੀ ਬਣਦਾ ਹੈ, ਫਿਰ ਹੈੱਡ ਗ੍ਰੰਥੀ, ਫਿਰ ਉਹਨੂੰ ਉੱਪਰ ਨੂੰ ਚਾੜ ਦਿਓ, ਫਿਰ ਉਹਨੂੰ ਜਥੇਦਾਰ ਬਣਾ ਦਿਓ। ਕਿਉਂਕਿ ਸ਼੍ਰੋਮਣੀ ਕਮੇਟੀ ਦਾ ਇਹ ਸਾਰਾ ਸੈਟਅਪ ਜਿਹਨੂੰ ਅਲਟੀਮੇਟਲੀ ਅਕਾਲੀ ਕੰਟਰੋਲ ਕਰਦੇ ਨੇ, ਉਹ ਨਹੀਂ ਚਾਹੁੰਦੇ ਵੀ ਇਸ ਥਾਂ ਦੇ ਉੱਤੇ ਕੋਈ ਇਸ ਕਿਸਮ ਦਾ ਆਏ ਜਿਹੜਾ ਕਿ ਕਦੇ ਉਹਨਾਂ ਦੇ ਲਈ ਚੈਲੰਜ ਬਣੇ। ਜਿਵੇਂ ਕਿ ਜਥੇਦਾਰ ਰਣਜੀਤ ਸਿੰਘ, ਹਾਲਾਂਕਿ ਕੋਈ ਗ੍ਰੰਥੀ ਤਾਂ ਨਹੀਂ ਸੀ, ਹੈੱਡ ਗ੍ਰੰਥੀ, ਉਹਨਾਂ ਨੇ ਉਹਨੂੰ ਨਰਕਧਾਰੀ ਨੂੰ ਸੋਧਾ ਲਾਇਆ ਹੋਇਆ ਸੀ। ਟੋੜੇ ਦੇ ਵੇਲੇ ਨੋਮੀਨੇਸ਼ਨ ਹੋਈ ਔਰ ਉਹ ਜਦੋਂ ਜਥੇਦਾਰ ਬਣੇ, ਭਾਵੇਂ ਉਹਨਾਂ ਦੀਆਂ ਫੀਲਿੰਗਸ ਵੀ ਸੀ, ਲੇਕਿਨ ਇਸ ਪੱਖ ਤੋਂ ਜਿਹੜਾ ਉਹ ਕਰੇਜ ਜ਼ਰੂਰ ਸੀ ਜਿਹੜੇ ਮਜ਼ਬੂਤ ਗੱਲ ਕਰਨ ਦਾ। ਫਿਰ ਉਹਨਾਂ ਨੂੰ ਲੱਗਾ ਵੀ ਨਹੀਂ, ਇਹ ਗ੍ਰੰਥੀ ਸਾਨੂੰ ਸੂਟ ਕਰਦੇ ਨੇ। ਉਹਦੇ 'ਚੋਂ ਹੀ ਅਸੀਂ ਦੇਖਿਆ ਕਿ ਫਿਰ ਇਹਨਾਂ ਨੇ ਕਿਵੇਂ ਸੌਦਾ ਸਾਧ ਦਾ ਸੋ ਕਾਲਡ ਮਾਫੀਨਾਮਾ ਔਰ ਕਿਵੇਂ ਕਿਹਨੂੰ ਆਪਣੇ ਵਿਰੋਧੀਆਂ ਨੂੰ ਟਿਕਾਣੇ ਲਾਉਣ ਲਈ ਕਿਵੇਂ ਵਰਤਿਆ, ਇਹ ਸਾਹਮਣੇ ਮੈਂ ਵੇਰਵੇ 'ਚ ਨਹੀਂ ਜਾਵਾਂਗਾ। ਹੁਣ ਜਿਹੜੇ ਗਿਆਨੀ ਰਘਬੀਰ ਸਿੰਘ ਪਿੱਛੇ ਜੇ ਜਥੇਦਾਰ ਪੱਕੇ, ਪਹਿਲਾਂ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਇਆ। ਹਾਲਾਂਕਿ ਗਿਆਨੀ ਹਰਪ੍ਰੀਤ ਸਿੰਘ ਦੀ ਟ੍ਰੇਨਿੰਗ ਤਾਂ ਧਾਰਮਿਕ ਹੀ ਹੈ, ਲੇਕਿਨ ਕਿਉਂਕਿ PhD ਔਰ ਦੂਸਰੇ ਦੀ ਵਜ੍ਹਾ ਕਰਕੇ ਐਕੈਡੈਮਿਕ ਤੌਰ ਤੇ ਥੋੜ੍ਹਾ ਬਹੁਤ ਦਿਮਾਗ ਖੁੱਲ੍ਹਾ, ਆਪਣਾ ਇੰਡੀਪੈਂਡੈਂਟ ਥਿੰਕਿੰਗ ਹੈ, ਤੇ 2 ਸਾਲ ਐਕਟਿੰਗ ਜਥੇਦਾਰ ਅਕਾਲ ਤਖਤ ਲਾ ਕੇ ਉਹਨਾਂ ਨੂੰ ਦੇਖਿਆ ਕਿ ਵੀ ਨਹੀਂ, ਇਹ ਆਜ਼ਾਦ ਵੀ ਸੋਚ ਸਕਦਾ, ਇਸ ਲਈ ਉਹਨਾਂ ਨੂੰ ਸੂਟ ਨਹੀਂ ਕਰਦਾ। ਉਹ ਫਿਰ ਹੁਣ ਉਹ ਗਿਆਨੀ ਰਘਬੀਰ ਸਿੰਘ ਔਰ ਇਹ ਜਥੇਦਾਰ ਥਾਪੇ ਹੋਏ ਨੇ। ਹੁਣ ਮੋਸਟਲੀ ਜੋ, ਕਿਉਂਕਿ ਇਹ ਸਾਰੇ ਪਹਿਲਾਂ ਤਾਂ ਇਹਨਾਂ ਦਾ ਵਿਸ਼ਾ ਵੀ ਨਹੀਂ ਹੈ, ਜਦੋਂ ਕੋਈ ਧਾਰਮਿਕ ਵਿਅਕਤੀ ਗ੍ਰੰਥੀ ਹੈੱਡ ਗ੍ਰੰਥੀ ਉਸ ਸਾਰੇ 'ਚੋਂ ਉਹਨੇ ਜਿਹੜੀ ਮਰਿਆਦਾ ਹੈ ਕਿ ਬਈ ਕਿੱਥੇ ਕੀ ਹੈ, ਰਮਾਲਾ ਕਿਵੇਂ ਕਿੱਧਰ ਨੂੰ ਰੱਖਣਾ ਹੈ, ਇਸ ਕਿਸਮ ਦੇ ਉੱਤੇ ਉਹ ਮਾਹਿਰ ਹੁੰਦੇ ਨੇ ਜਾਂ ਬਾਣੀ ਨੂੰ ਦੀ ਵਿਆਖਿਆ ਕਰ ਸਕਦੇ ਨੇ। ਸਿਆਸੀ ਤੌਰ ਦੇ ਉੱਤੇ ਇੰਟਰਨੈਸ਼ਨਲ, ਕਿਉਂਕਿ ਅਕਾਲ ਤਖਤ ਗੁਰੂ ਖਾਲਸਾ ਪੰਥ ਦਾ ਫੈਸਲਾ ਲੈਣ ਦਾ ਮੁਕਾਮ ਹੈ, ਜਿੱਥੇ ਉਹਦੀ ਸਿਆਸੀ ਹੋਣੀ ਦੀ ਗੱਲ ਹੋਣੀ, ਉਸ ਦੇ ਲਈ ਤਾਂ ਉਹਨਾਂ ਦਾ ਹੈ ਹੀ ਨਹੀਂ, ਦਾਇਰਾਕਾਰ ਹੀ ਨਹੀਂ ਹੈ। ਤੁਸੀਂ ਉਹਨਾਂ ਦਾ ਕੀ ਮੁਕਾਬਲਾ ਕਰੋਗੇ ਜੇ ਤੁਸੀਂ ਕਦੇ ਪੋਪ ਦਾ ਜ਼ਿਕਰ ਕਰੋ ਜਾਂ ਕਿਸੇ ਦੂਸਰੇ ਜਿਹੜੇ ਧਰਮਾਂ ਦੇ, ਜਾਂ ਈਵਨ ਦਲਾਈ ਲਾਮਾ ਜਿਹੜਾ ਬੁੱਧ ਧਰਮ ਨੂੰ ਹੈੱਡ ਕਰਦਾ ਹੈ, ਤਾਂ ਤੁਸੀਂ ਆਪਣਿਆਂ ਦੇ ਨਾਲ ਕੰਪੇਅਰ ਕਰਕੇ ਦੇਖੋ। ਇਹ ਨਹੀਂ ਵੀ ਉਹਨਾਂ ਦੀ ਪਰਸਨੈਲਿਟੀ ਕੋਈ ਬਹੁਤ ਵੱਡੀ ਹੈ, ਈਵਨ ਕਿ ਚੱਲ ਕੀ ਰਿਹਾ ਦੁਨੀਆ 'ਚ। ਮੈਂ ਤਾਂ ਹੁਣ ਬਹੁਤਿਆਂ ਨਾਲ ਇੱਥੇ ਵੀ ਮਿਲਣ ਦਾ ਜਦੋਂ ਵੀ ਕਦੇ ਮੌਕਾ ਮਿਲਦਾ ਹੈ, ਡਿਸਅਪੁਆਇੰਟਮੈਂਟ ਤੋਂ ਬਿਨਾਂ ਕੁਛ ਨਹੀਂ ਹੁੰਦਾ। ਉਹਨਾਂ ਵਿਚਾਰਿਆਂ ਨੂੰ ਤਾਂ ਉਹੀ ਹੈ ਜੋ ਲਿਖ ਕੇ ਦੇ ਦਿੰਦੇ ਨੇ, ਉਹ ਪੜ੍ਹ ਦਿੰਦੇ ਨੇ। ਹੁਣ ਜਦੋਂ ਤੋਂ ਇਹ ਕ੍ਰਾਈਸਿਸ ਇੱਕ ਤੋਂ ਬਾਅਦ ਇੱਕ ਚੋਣ ਹਾਰੀ, ਬਾਦਲਾਂ ਨੇ 4-5 ਹਾਰਾਂ ਹੋਈਆਂ ਨੇ, ਪਿਓ ਵੀ ਤੁਰ ਗਿਆ ਔਰ ਇਹ ਲਗਾਤਾਰ ਹਾਰ ਰਹੇ ਨੇ। ਔਰ ਵਿਦਨ ਪਾਰਟੀ ਉਹੀ ਜਿਹੜੇ ਕੱਲ੍ਹ ਤੱਕ ਅਲੀ ਬਾਬੇ ਦੇ ਨਾਲ 40 ਚੋਰ ਸੀ, ਉਹ 40 ਚੋਂ 25 ਚੋਰ ਇੱਕ ਪਾਸੇ, ਅਕਾਲੀ ਦਲ ਅਸੀਂ ਰਿਫਾਰਮ ਕਰਨਾ ਹੈ, ਅਸੀਂ ਕਲੈਕਟਿਵ ਲੀਡਰਸ਼ਿਪ ਲੈਣੀ ਹੈ, ਅਸੀਂ ਉਹ ਡਰਾਮਾ ਜਿਹਾ ਉਹਨਾਂ ਨੇ ਕੀਤਾ, ਇਕੱਠੇ ਹੋ ਕੇ ਗਏ, ਅਸੀਂ ਮਾਫੀਨਾਮਾ, ਇਹ ਸੌਦਾ ਸਾਧ ਨੂੰ ਮਾਫੀ ਦੇਣਾ, ਬਹੁਤ ਅਸੀਂ ਮਾਫੀ ਮੰਗਦੇ ਹਾਂ, ਅਸੀਂ ਫਲਾਣਾ ਕਰਦੇ ਹਾਂ। ਚਲੋ ਉਹ ਇੱਕ ਨੌਟੰਕੀ ਹੈ ਆਪਣੇ ਕਿਸਮ ਦੀ। ਲੇਕਿਨ ਰਘਬੀਰ ਸਿੰਘ ਹੋਰਾਂ ਦੇ ਜਿਹੜੇ 2-3 ਪੋਲੀਟੀਕਲ ਸਟੇਟਮੈਂਟ, ਜਿਵੇਂ ਜੇ ਉਹ ਟਿੰਮਾ ਨੂੰ ਫੜਿਆ ਉੱਥੇ ਜਿਹੜਾ ਗਲਤ ਫੜਿਆ, ਉਹਦੇ 'ਤੇ ਵੀ ਉਹਨਾਂ ਨੇ ਸਟੇਟਮੈਂਟ, ਇਸ ਤੋਂ ਪਹਿਲਾਂ ਅਸੀਂ ਨਹੀਂ ਦੇਖਦੇ ਵੀ ਇਸ ਕਿਸਮ ਦਾ ਕੋਈ ਪਾਰਟ ਰਿਹਾ। ਫਿਰ ਜਿਵੇਂ ਬੋਲਡਲੀ ਹੁਣ ਭਾਈ ਗਜਿੰਦਰ ਸਿੰਘ ਹੋਰਾਂ ਦੀ ਯਾਦ ਦੇ ਵਿੱਚ ਸਮਾਗਮ ਜਦੋਂ ਹੁੰਦਾ ਹੈ, ਬੁਰਜ ਬਾਬਾ ਗੁਰਬਖਸ਼ ਸਿੰਘ, ਜਿਹੜਾ ਸ਼ਹੀਦ ਬੁੰਗਾ ਬਾਬਾ ਗੁਰਬਖਸ਼ ਸਿੰਘ, ਅਕਾਲ ਤਖਤ ਦੇ ਜਥੇਦਾਰ ਹਦਾਇਤ ਕਰਦੇ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਕਿ ਭਾਈ ਹਰਦੀਪ ਸਿੰਘ ਨਿੱਜਰ, ਭਾਈ ਪਰਮਜੀਤ ਸਿੰਘ ਪੰਜਵੜ ਔਰ ਭਾਈ ਗਜਿੰਦਰ ਸਿੰਘ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਅਜਾਇਬ ਘਰ ਚਲਾਈਆਂ ਜਾਣ। ਹੁਣ ਅਸੀਂ ਤਿੰਨੋਂ ਹੀ ਜਿਹੜੇ ਨੇ ਜੁਝਾਰੂ, 2 ਸਿੱਧੇ ਜੁਝਾਰੂ ਕਾਡਰ 'ਚ ਪਰਮਜੀਤ ਸਿੰਘ ਪੰਜਵੜ ਕਮਾਂਡੋ ਫੋਰਸ ਦੇ ਹੈੱਡ ਔਰ ਗਜਿੰਦਰ ਸਿੰਘ ਦਲ ਖਾਲਸਾ ਦੇ, ਔਰ ਤੀਸਰੇ ਪਾਸੇ ਹਰਦੀਪ ਸਿੰਘ ਨਿੱਜਰ ਖਾਲਿਸਤਾਨ ਰੈਫਰੈਂਡਮ ਦੇ ਪਿਲਰ। ਹੁਣ ਇਹਨਾਂ ਨੂੰ ਤੁਸੀਂ ਸੋਚ ਵੀ ਨਹੀਂ ਸਕਦੇ ਵੀ ਬਿਫੋਰ ਇਸ ਕਿਸਮ ਦਾ ਕੋਈ ਫੈਸਲਾ, ਈਵਨ ਸ਼੍ਰੋਮਣੀ ਕਮੇਟੀ ਆ ਜਦੋਂ ਈਵਨ ਘੱਲੂਘਾਰੇ ਦਾ ਭੋਗ ਵੀ ਪੈਂਦਾ ਉੱਥੇ, ਕਦੇ ਸੀਨੀਅਰ ਬਾਦਲ ਜਾਂ ਜੂਨੀਅਰ ਬਾਦਲ ਨਹੀਂ ਬੋੜਦੇ। ਐਤਕੀ ਭਾਈ ਗਜਿੰਦਰ ਸਿੰਘ ਦੇ ਭੋਗ ਮੌਕੇ ਇੰਨਾ ਵੱਡਾ ਇਕੱਠ ਸੀ, ਸਾਰੇ ਜਿਹੜੇ ਨੇ ਆਇਆ ਤਾਂ ਸੁਖਬੀਰ ਬਾਦਲ ਤੇ ਨਹੀਂ ਆਇਆ, ਪਰ ਜੇ ਜਥੇਦਾਰ ਨੇ ਉਸ ਭੋਗ ਦੇ ਮੌਕੇ ਆਪਣੀ ਸਟੇਟਮੈਂਟ ਦੇ ਵਿੱਚ ਜਾਂ ਆਪਣੇ ਭਾਸ਼ਣ 'ਚ ਕਿਹਾ, ਇਹ ਬਿਨਾਂ ਸੁਖਬੀਰ ਬਾਦਲ ਦੀ ਅਪਰੂਵਲ ਦੇ ਤਾਂ ਨਹੀਂ ਹੋ ਸਕਦਾ। ਹੁਣ ਸੈਕੰਡਲੀ ਅੱਜ ਜਿਹੜੀ ਖਬਰ ਮੇਨਲੀ ਹੈ ਕਿ ਜੀ ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਬਾਦਲ ਨੂੰ ਕਿਹਾ ਕਿ ਭਾਈ 15 ਦਿਨ ਦੇ ਵਿੱਚ ਆ ਕੇ ਆਪਣਾ ਕੇਸ ਪੇਸ਼ ਕਰੋ, ਜਿਹੜਾ ਕਿ ਉਹ ਦੂਜਿਆਂ ਧਿਰਾਂ ਨੇ ਲਾਇਆ, ਅਕਾਲੀ ਜਿਹੜੇ ਬਾਗੀ ਹੋਏ ਨੇ ਦੂਜੇ। ਹੁਣ ਇਹ ਵੀ ਮੈਨੂੰ ਲੱਗਦਾ ਵੀ ਇਹਨਾਂ ਦੀ ਕੀ ਮਜਾਲ, ਜਿਨ੍ਹਾਂ ਨੇ ਗੋਡੇ ਟੇਕੇ, 5 ਜਥੇਦਾਰਾਂ ਨੇ ਜਿਹੜਾ ਜਦੋਂ ਮਾਫ ਕੀਤਾ ਗਿਆ ਸੌਦਾ ਸਾਧ ਨੂੰ ਜਾਲੀ ਚਿੱਠੀ ਤੋਂ। ਸੋ ਕੁਛ ਨਾ ਕੁਛ ਐਸਾ ਚੱਲ ਰਿਹਾ, ਹੋਏਗਾ ਕਿ ਉਹੀ ਹੋਏਗਾ।
ਉਹਨਾਂ ਨੂੰ ਵੀ ਸਜ਼ਾ ਲਾਤੀ। ਸਜ਼ਾ ਕੀ ਲਾਣਗੇ ਜੀ, ਇੰਨੇ ਪਾਠ ਜਪਜੀ ਸਾਹਿਬ ਦੇ ਕਰ ਲਓ। ਇਹ ਵੀ ਮੈਨੂੰ ਨਹੀਂ ਸਮਝ ਆਉਂਦੇ ਵੀ ਪਤਾ ਨਹੀਂ ਪਾਠ ਕਰਨ ਲਈ ਕਹਿਣਾ, ਸਜ਼ਾ ਕਿਹੜੇ ਪਾਸਿਓਂ ਆ। ਹਾਂਜੀ, ਜੋ ਵੱਧ ਤੋਂ ਵੱਧ ਕਿਸੇ ਨੂੰ ਕਹਿਣਗੇ ਜੀ ਭਾਂਡੇ ਮਾਂਜ ਲਓ, ਹਾਂਜੀ, ਫਿਰ ਸਾਰੇ। ਸੋ ਇਹ ਕਿਤੇ ਨਾ ਕਿਤੇ ਇਹ ਸਾਰੀ ਮੈਨੂੰ ਤਾਂ ਇਹ ਨਟੰਕੀ ਤੋਂ ਜ਼ਿਆਦਾ ਕੋਈ ਹਾਲਾਂ ਇਸ ਕਿਸਮ ਦੇ ਹਾਲਾਤ 'ਚੋਂ ਫੈਸਲੇ ਤਾਂ ਚੰਗੀ ਗੱਲ ਹੈ, ਤੇ ਇਹਨਾਂ ਦੀਆਂ ਤਸਵੀਰਾਂ ਲੱਗ ਜਾਂਦੀਆਂ ਨੇ, ਜਾਂ ਇਹਦਾ ਮਤਲਬ ਇਹ ਹੈ ਕਿ ਵੀ ਇਹਨਾਂ ਦੀ ਮਜਬੂਰੀ ਬਣੀ ਹੋਈ ਹੈ ਇਸ ਵੇਲੇ, ਕਿਉਂਕਿ ਸਿੱਖਾਂ ਦੇ ਵਿੱਚ ਇਸ ਵੇਲੇ ਸੋਵਰਨਿਟੀ, ਪਾਤਸ਼ਾਹਤ, ਖਾਲਿਸਤਾਨ ਦੀ ਗੱਲ ਉੱਭਰੀ ਹੋਈ ਹੈ, ਔਰ ਉਹਨਾਂ ਨੂੰ ਲੱਗਦਾ ਵੀ ਅਸੀਂ ਸਿੱਧੇ ਤਾਂ ਇਸ ਜੋਗੇ ਨਹੀਂ ਹੈ ਕਿ ਇਹਨਾਂ ਨੂੰ ਓਨ ਕਰੀਏ, ਪਰ ਚਲੋ ਜਥੇਦਾਰ ਰਾਹੀਂ ਓਨ ਕਰਕੇ ਹੌਲੀ ਫਿਰ ਜਿਹੜਾ ਅਸੀਂ ਵੀ ਇਸ ਪਾਸੇ ਵੱਲ ਤੁਰਾਂਗੇ। ਹੁਣ ਆਉਣ ਵਾਲੇ ਦਿਨਾਂ 'ਚ ਅਸੀਂ ਦੇਖਾਂਗੇ ਕੀ ਨਿਕਲਦਾ, ਪਰ ਇਹ ਅਜੇ ਵੀ ਸੁਖਬੀਰ ਬਾਦਲ ਐਂਡ ਕੰਪਨੀ, ਇਹ ਜਿਹੜਾ ਦੂਜਾ ਲਾਣਾ ਹੈ, ਜਿਹੜੇ ਬਰਾਤੀ ਅਲੀ ਬਾਬਾ ਦੇ ਸੀ, ਇਹ ਵੀ ਇੱਕੋ ਹੀ ਨਸਲ ਹੈ। ਔਰ ਜਿਵੇਂ ਸਾਡੇ ਵੀਰ ਕੈਲੀਫੋਰਨੀਆ ਤੋਂ ਪੁੱਛ ਰਹੇ ਸੀ ਕਿ ਜੀ ਉਹਦੀ ਕਾਲ ਆਈ ਹੈ ਵਡਾਲੇ ਦੇ ਮੁੰਡੇ ਦੀ, ਕਿਉਂਕਿ ਜਿਹਨੂੰ ਉਹਨਾਂ ਨੇ ਹੁਣ ਜਿਹੜੀ ਪ੍ਰੈਜ਼ੀਡੀਅਮ ਜਿਹੀ ਬਣਾ ਰਹੇ ਨੇ ਉਹਦਾ ਚੇਅਰਮੈਨ ਬਣਾਇਆ ਬਾਗੀਆਂ ਨੇ, ਕੀ ਹੈ। ਮੈਂ ਕਿਹਾ ਜੀ 0 + 0 = 0, 0 - 0 = 0। ਇਹ ਸਾਰੇ ਇੱਕੋ ਹੀ ਨਸਲ ਦੇ ਨੇ, ਔਰ ਇਹ ਸਾਰੇ ਹੀ ਡਰਾਮੇਬਾਜ਼ੀ ਹੈ, ਕੁਛ ਨਹੀਂ ਇਹਦੇ 'ਚੋਂ ਕੱਢਣ ਪਾਉਣ ਨੂੰ ਹੈ। ਹੁਣ ਦੇਖੋ ਜਥੇਦਾਰ ਦਾ ਹਥਿਆਰ, ਅਖੀਰਲਾ ਹਥਿਆਰ ਸੁਖਬੀਰ ਬਾਦਲ ਜਨਾਬੇ ਵਾਲਾ ਵਰਤ ਰਹੇ ਨੇ, ਕਿੱਧਰ ਨੂੰ ਲੈ ਕੇ ਜਾਣਗੇ, ਪਰ ਇਹ ਬਾਈ ਐਂਡ ਲਾਰਜ ਨਟੰਕੀ ਜ਼ਿਆਦਾ ਲੱਗਦੀ ਹੈ। ਇਹਦੇ 'ਚ ਕੋਈ ਰਿਪੈਂਟੈਂਸ, ਕੋਈ ਪਛਤਾਵਾ, ਕੋਈ ਸੁਧਾਰ, ਕੋਈ ਸਿੱਖੀ ਪਿਆਰ, ਕੋਈ ਕੌਮੀ ਕਾਰ, ਕੋਈ ਖਾਲਿਸਤਾਨ, ਇਸ 'ਚੋਂ ਕੁਛ ਕੱਢਣ ਪਾਉਣ ਵਾਲਾ ਨਹੀਂ ਹੋਣਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੈਂਕ ਯੂ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।